ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਨੂੰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ ਦਾ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਨਿੰਮਾ ਸਹੋਤਾ 209-277-0113 ਅਤੇ ਇਸ ਦੇ ਨਾਲ ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ ਵਾਲਿਆਂ ਦੇ, ਜਿੱਥੋਂ ਤੁਸੀਂ ਹਰ ਤਰ੍ਹਾਂ ਦੇ ਵੈੱਜ, ਨੋਨ ਵੈੱਜ, ਇੰਡੀਅਨ ਸਟਾਈਲ ਪੀਜ਼ੇ ਜਿਹੜੇ ਆ ਉਹ ਤੁਸੀਂ ਲੈ ਸਕਦੇ ਹੋ। ਕੈਲੀਫੋਰਨੀਆ ਦੀਆਂ ਬਹੁਤ ਸਾਰੀਆਂ ਸ਼ਹਿਰਾਂ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨ ਨੇ। ਇਹਨਾਂ ਦੀ ਲੋਕੇਸ਼ਨ ਬਾਰੇ ਜਾਣਕਾਰੀ ਲੈਣ ਲਈ ਜਾਂ ਇਹਨਾਂ ਦੇ ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰੋ ਵੈਬਸਾਈਟ www.chicagopizzatwist.com ਦੇ ਉੱਤੇ। 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰੋ। ਅਤੇ ਆਓ ਆਪਾਂ ਜਿਹੜੇ ਜੀ ਹੁਣ ਖਬਰਾਂ ਦੇ ਵੱਲ ਜਿਹੜੀ ਆ ਨਜ਼ਰ ਮਾਰਦੇ ਹਾਂ। ਅਤੇ ਮਿੰਟੂ ਜੀ ਜੇ ਗੱਲ ਕਰੀਏ ਕਰਨਾਟਕਾ ਦਾ, ਕਹਿੰਦੇ ਅਕਸਰ ਨਾਟਕ ਦੀ ਜਿਹੜੀ ਆ ਉਹ ਸਮਾਪਤੀ ਹੋਈ, ਯੈਦੀਯੁਰੱਪਾ ਦਾ ਅਸਤੀਫਾ। ਬਿਲਕੁਲ ਜੀ, ਕਰਨਾਟਕ ਦੇ ਨਾਟਕ ਦਾ ਅੱਜ ਭਾਰਤੀ ਜਨਤਾ ਪਾਰਟੀ ਦੇ ਲਿਹਾਜ਼ ਦੇ ਨਾਲ ਕਹਿ ਸਕਦੇ ਕਿ ਦੁਖਦਾਇਕ ਅੰਤ ਹੋ ਗਿਆ। ਵੈਸੇ ਇਸ ਤੋਂ ਪਹਿਲਾਂ ਜਿਹਦੀ ਆਪਾਂ ਗੱਲ ਕਰਦੇ ਸਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਕਿ ਪ੍ਰੋ ਟਾਈਮ ਸਪੀਕਰ ਜਿਹੜਾ ਇਹਨਾਂ ਨੇ ਨਿਯੁਕਤ ਕੀਤਾ, ਉਹਦਾ ਵੀ ਰੌਲਾ ਪੈ ਗਿਆ ਸੀ। ਸੁਪਰੀਮ ਕੋਰਟ 'ਚ ਰਾਤ ਹੀ ਚਲੇ ਗਏ ਸੀਗੇ। ਉਸ ਤੋਂ ਬਾਅਦ ਅੱਜ 10:30 ਵਜੇ ਪਹਿਲਾਂ ਇਸ ਮੁੱਦੇ ਤੇ ਸੁਣਵਾਈ ਹੋਈ ਕਿ ਭਾਈ ਸਪੀਕਰ ਦੀ ਨਿਯੁਕਤੀ ਠੀਕ ਆ ਜਾਂ ਇਹ ਗਲਤ ਆ। ਤਾਂ ਸੁਪਰੀਮ ਕੋਰਟ ਨੇ ਜੋ ਸਪੀਕਰ ਇਹਨਾਂ ਨੇ ਨਿਯੁਕਤ ਕੀਤਾ ਸੀਗਾ ਉਹਨੂੰ ਬਦਲਣ ਦੀ ਜਿਹੜੀ ਇਹਨਾਂ ਨੇ ਮੰਗ ਕੀਤੀ ਸੀ ਉਹਨੂੰ ਠੁਕਰਾ ਦਿੱਤਾ। ਤਾਂ ਉਸ ਤੋਂ ਬਾਅਦ ਫਿਰ ਸਾਰਿਆਂ ਦੀ ਨਜ਼ਰ ਫਲੋਰ ਟੈਸਟ ਤੇ ਸੀਗੀ। ਵੈਸੇ ਫਲੋਰ ਟੈਸਟ ਵੀ ਕਮਾਲ ਦਾ ਸ਼ਬਦ ਹੈ ਨਾ, ਫਲੋਰ ਤੋਂ ਥੱਲੇ ਤੇ ਜਾ ਹੀ ਨਹੀਂ ਸਕਦਾ ਤੇ ਰਾਜਨੀਤੀ ਫਲੋਰ ਤੇ ਆ ਪਈ ਆਲਰੇਡੀ। ਤਾਂ ਖੈਰ ਫਿਰ ਜਦੋਂ ਇਹ ਸਮਾਂ ਨੇੜੇ ਆਇਆ ਜਿਹੜਾ 4 ਵਜੇ ਦਾ ਮੁਕਰਰ ਕੀਤਾ ਗਿਆ ਸੀ, ਕਿਉਂਕਿ ਮਿੰਟ ਨਾ ਇੱਧਰ ਹੋਣਾ ਸੀ ਨਾ ਉੱਧਰ ਹੋਣਾ ਸੀ, ਸੁਪਰੀਮ ਕੋਰਟ ਦਾ ਹੁਕਮ ਜੋ ਸੀ। ਤਾਂ ਫਿਰ ਠੀਕ 1.5 ਘੰਟਾ ਪਹਿਲਾਂ ਖਬਰ ਆ ਗਈ ਕਿ ਯੈਦੀਯੁਰੱਪਾ ਜਿਹੜਾ ਉਹ ਇੱਕ ਤੇ ਚਿਹਰੇ ਦੀਆਂ ਹਵਾਈਆਂ ਉਡਾਈ ਬੈਠਾ ਤੇ ਦੂਸਰਾ ਇਹ ਆ ਕਿ ਉਹਨੇ ਅਚਾਨਕ ਰਾਜਪਾਲ ਨਾਲ ਮਿਲਣ ਦਾ ਪ੍ਰੋਗਰਾਮ ਉਲੀਕ ਲਿਆ। ਤਾਂ ਫਿਰ ਸਾਰਿਆਂ ਦਾ ਮੱਥਾ ਠਣਕਿਆ ਕਿ ਮਾਮਲਾ ਗੜਬੜ ਹੋ ਗਿਆ। ਤਾਂ ਫਿਰ ਕੁਛ ਪੱਤਰਕਾਰਾਂ ਨੇ ਨਾਲ ਦੀ ਨਾਲ ਖਬਰਾਂ ਕੱਢ ਲੈਂਦੀਆਂ ਕਿ ਉਹ ਤੇ ਭਾਸ਼ਣ ਵੀ ਤਿਆਰ ਕਰੀ ਬੈਠਾ ਹੈ, ਜਿਹੜਾ ਉਹਨੇ ਭਾਸ਼ਣ ਦੇ ਕੇ ਤੇ ਉੱਥੋਂ ਨਿਕਲ ਨਹੀਂ ਕਰਨਾ, ਮਤਲਬ ਕਿ ਭਾਰਤੀ ਜਨਤਾ ਪਾਰਟੀ ਬਹੁਮਤ ਨਹੀਂ ਜੁਟਾ ਪਾਈ। ਸੋ ਇਹ ਖਬਰ 1.5 ਘੰਟਾ ਪਹਿਲਾਂ ਹੀ ਪੱਤਰਕਾਰਾਂ ਨੇ ਦਿੱਤੀ ਸੀਗੀ ਕਿ ਯੈਦੀਯੁਰੱਪਾ ਰਾਜਪਾਲ ਨੂੰ ਇਹ ਗੱਲ ਕਹਿਣ ਗਿਆ ਕਿ ਭਾਈ ਬਸ ਆਪਣੀ ਹੁਣ ਦੂਸਰੇ ਪਾਸੇ ਜਿਹੜਾ ਉਹਦਾ 9 ਪੰਨਿਆਂ ਦਾ ਭਾਸ਼ਣ ਤਿਆਰ ਹੋ ਚੁੱਕਾ। ਖੈਰ ਫਿਰ ਭਾਪੁਰਕੁਨ ਨੇ ਇੱਕ ਤਕਰੀਰ ਕੀਤੀ। ਤਕਰੀਰ ਦੇ ਵਿੱਚ ਉਹਨੇ ਕਈ ਗੱਲਾਂ ਕਹੀਆਂ, ਮੈਂ ਸਧਾਰਨ ਪਰਿਵਾਰ 'ਚ ਉੱਠਿਆ, ਇਹ ਉਹ ਜੋ ਅੱਗੇ ਵੀ ਮੈਂ ਕਿਸਾਨਾਂ ਦੀ ਸੇਵਾ ਕਰਦਾ ਰਹੂੰਗਾ, ਸਾਰੀਆਂ ਚੀਜ਼ਾਂ ਕਹਿਣ ਤੋਂ ਬਾਅਦ ਫਿਰ ਅਚਾਨਕ ਉੱਥੋਂ ਨਿਕਲ ਲਿਆ ਅਸਤੀਫਾ ਦੇਣ। ਸੋ ਇਹ ਕਹਾਣੀ ਵਾਪਰੀ ਆ। ਇਸ ਤੋਂ ਪਹਿਲਾਂ ਕਾਫੀ ਉੱਠਕ ਬੈਠਕ ਰਹੀ, ਇਹਨਾਂ ਦੇ ਵਿਧਾਇਕ ਪਹੁੰਚੇ ਕਾਂਗਰਸੀਆਂ ਦੇ, ਫਿਰ ਜਨਤਾ ਦਲ ਸੈਕੂਲਰ ਦੇ ਉਹਦੇ ਨਾਲ ਹੀ ਸੀਗੇ। ਇਸ ਤੋਂ ਇਲਾਵਾ 2 ਇਹਨਾਂ ਦੇ ਵਿਧਾਇਕ ਜਿਹੜੇ ਸੀਗੇ ਉਹ ਗਾਇਬ ਸੀ, ਇੱਕ ਤੇ ਪ੍ਰਤਾਪ ਗੌੜਾ, ਦੂਸਰਾ ਅਨੰਦ ਸਿੰਘ। ਇਹਨਾਂ ਬਾਰੇ ਖਬਰ ਇਹ ਆ ਗਈ ਕਿ ਇਹ ਉਸੇ ਹੋਟਲ ਦੇ ਵਿੱਚ ਬੈਠੇ ਆ ਜਿਹੜੇ ਹੋਟਲ ਦੇ ਵਿੱਚ ਰੈਡੀ ਬ੍ਰਦਰਸ ਨੇ। ਫਿਰ ਉੱਥੇ ਪੁਲਿਸ ਵੀ ਘੱਲੀ ਗਈ ਕਿ ਜਾ ਕੇ ਵੇਖੋ ਕਿਤੇ ਉਹਨਾਂ ਨੂੰ ਬੰਨ ਕੇ ਤੇ ਨਹੀਂ ਬਿਠਾ ਲਿਆ ਹੋਇਆ। ਪੁਲਿਸ ਵੀ ਗਈ ਉਸ ਹੋਟਲ ਦੇ ਵਿੱਚ, ਪਰ ਸਭ ਕੁਝ ਠੀਕ ਠਾਕ ਰਿਹਾ। ਤਾਂ ਅੰਤ ਨੂੰ ਇਹ ਹੋਇਆ ਕਿ ਇਹ ਵਿਧਾਇਕ ਜਿਹੜੇ ਸੀਗੇ ਉਹ ਆ ਗਏ ਅਸੈਂਬਲੀ ਦੇ ਵਿੱਚ। ਐਂਡ ਤੇ ਆਏ ਆ ਜਦੋਂ ਬਿਲਕੁਲ ਥੋੜਾ ਜਿਹਾ ਸਮਾਂ ਰਹਿ ਗਿਆ ਸੀ, ਉਦੋਂ ਇਹ ਵਿਧਾਇਕ ਆਇਆ। ਪਰ ਇਹਨਾਂ ਵਿਧਾਇਕਾਂ ਦਾ ਫਿਰ ਟੈਸਟ ਹੈ ਜਿਹੜਾ ਉਹ ਹੁਣ ਤੋਂ ਰਹਿ ਗਿਆ, ਕਿਉਂਕਿ ਯੈਦੀਯੁਰੱਪਾ ਹੋਰੀ ਆਪ ਹੀ ਹਾਰ ਮੰਨ ਕੇ ਇੱਥੋਂ ਟੱਪ ਲਏ ਆ। ਸੋ ਕੁੱਲ ਮਿਲਾ ਕੇ ਇਹ ਅੱਜ ਦੀ ਬਹੁਤ ਵੱਡੀ ਸਿਆਸੀ ਲਿਹਾਜ਼ ਨਾਲ ਦੇਖੀਏ ਤਾਂ ਇਤਿਹਾਸਿਕ ਘਟਨਾ ਕਿ ਯੈਦੀਯੁਰੱਪਾ ਇੱਕ ਵਾਰ ਫਿਰ ਆਪਣੀ ਟਰਮ ਪੂਰੀ ਨਹੀਂ ਕਰ ਸਕਿਆ। ਪਹਿਲਾਂ 7 ਦਿਨ, ਫਿਰ ਉਸ ਤੋਂ ਬਾਅਦ ਕੁਛ 65 ਕੁ ਦਿਨ ਲਾਏ ਸੀ ਇਹਨੇ। ਉਸ ਤੋਂ ਬਾਅਦ ਫਿਰ ਇੱਕ ਦਫਾ 3 ਸਾਲ ਰਿਹਾ ਤੇ ਅੱਜ ਫਿਰ 2.5 ਦਿਨ ਦਾ ਮੁੱਖ ਮੰਤਰੀ ਬਣ ਕੇ ਵਾਪਸ ਚਲੇ ਗਿਆ।
ਖੈਰ ਹੁਣ ਅੱਗੇ ਦੀ ਕਹਾਣੀ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਨਤਾ ਦਲ ਸੈਕੂਲਰ ਤੇ ਕਾਂਗਰਸ ਉੱਥੇ ਸਰਕਾਰ ਬਣਾਏਗੀ। ਸਰਕਾਰ ਕਿੰਨੀ ਦੇਰ ਚੱਲੂਗੀ, ਭਾਰਤੀ ਜਨਤਾ ਪਾਰਟੀ ਇਸ ਨਫੇ ਨੁਕਸਾਨ ਚੋਂ ਕੀ ਖੱਟਦੀ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਾਅਦ ਦੇ ਵਿੱਚ ਦੀਆਂ ਗੱਲਾਂ ਨੇ। ਬਹਰਹਾਲ ਹੁਣ ਸਾਰਿਆਂ ਦੀ ਨਿਗਾਹ ਹੈ ਕਿ ਕੱਲ ਨੂੰ ਇਹਨਾਂ ਨੂੰ ਸ਼ਾਇਦ ਸੱਦਾ ਮਿਲ ਜਾਊਗਾ, ਇਹ ਸਰਕਾਰ ਬਣਾ ਲੈਣਗੇ। ਉਸ ਤੋਂ ਬਾਅਦ ਹੁਣ ਅਗਲੀਆਂ ਜਿਹੜੀਆਂ ਚੋਣਾਂ ਨੇ ਰਾਜਸਥਾਨ ਤੇ ਮੱਧ ਪ੍ਰਦੇਸ਼, ਇੱਕ ਗੱਲ ਸਾਬਤ ਹੋ ਚੁੱਕੀ ਆ ਕਿ ਨਰਿੰਦਰ ਮੋਦੀ ਦੀ ਨਾਂ ਤੇ ਉਹ ਜਿਵੇਂ ਆਂਦੇ ਨਾ ਨਰਿੰਦਰ ਮੋਦੀ ਕੀ ਆਂਦੀ ਤੇ ਨਾ ਇਸ ਦੇਸ਼ ਦਾ ਹੀਰੋ ਰਾਹੁਲ ਗਾਂਧੀ, ਦੋਹਾਂ ਨੂੰ ਹੀ ਸਪਸ਼ਟ ਤੌਰ ਤੇ ਲੋਕ ਪਸੰਦ ਨਹੀਂ ਕਰਦੇ ਪਏ। ਤੁਸੀਂ ਦੇਖ ਲਓ ਗੁਜਰਾਤ ਦੇ ਵਿੱਚ ਵੀ ਉਹ ਪੇ ਚੜ ਗਿਆ, ਕਰਨਾਟਕ ਦੇ ਵਿੱਚ ਵੀ ਉਹ ਅੜ ਗਿਆ। ਹੁਣ ਰਹਿ ਗਈਆਂ ਦੋ ਮਹੱਤਵਪੂਰਨ ਚੋਣਾਂ ਇਸ ਸਾਲ ਦੀਆਂ, ਉਹ ਹੈ ਰਾਜਸਥਾਨ ਤੇ ਮੱਧ ਪ੍ਰਦੇਸ਼। ਜੇ ਉੱਥੇ ਵੀ ਟਾਈ ਇਸ ਤਰ੍ਹਾਂ ਦੀ ਰਹੀ ਤਾਂ ਫਿਰ ਤੁਸੀਂ ਸਮਝ ਲਓ ਕਿ 2019 ਦਾ ਜਿਹੜਾ ਸਿਨੈਰੀਓ ਹੋਏਗਾ ਉਹ ਲਗਭਗ ਉੱਭਰ ਕੇ ਸਾਡੇ ਸਾਹਮਣੇ ਆ ਜਾਏਗਾ। ਬਹਰਹਾਲ ਬਹੁਤ ਨੀਚੇ ਦਰਜੇ ਦੀ ਸਿਆਸਤ, ਬਹੁਤ ਉਠਕ ਬੈਠਕ, ਬੜੀਆਂ ਉਤਰਾਵਾਂ ਚੜਾਵਾਂ ਤੋਂ ਬਾਅਦ ਅਖੀਰੇ ਐਪੀਸੋਡ ਜਿਹੜਾ ਉਹ ਕਲਾਈਮੈਕਸ ਦੇ ਵਿੱਚ ਪਹੁੰਚ ਗਿਆ ਤੇ ਹੁਣ ਕੱਲ ਨੂੰ ਹੋ ਸਕਦਾ ਕਿ ਕਾਂਗਰਸ ਤੇ ਜਨਤਾ ਦਲ ਸੈਕੂਲਰ ਨੂੰ ਸੱਦਾ ਮਿਲ ਜਾਵੇ ਕਿ ਭਾਈ ਤੁਸੀਂ ਸਰਕਾਰ ਬਣਾ ਦਿਓ। ਜੀ ਜੀ ਬਿਲਕੁਲ, ਇਹ ਤਾਂ ਪੂਰਾ ਨਾਟਕ ਜਿਹੜਾ ਸਾਰਿਆਂ ਨੇ ਬੜੇ ਗੌਰ ਦੇ ਨਾਲ ਦੇਖਿਆ ਆ। ਅਤੇ ਕੁਮਾਰਾਸਵਾਮੀ ਤਾਂ ਹੁਣ ਮੈਨੂੰ ਲੱਗਦਾ ਵਾਹਵਾ ਖੁਸ਼ ਹੋਣਗੇ ਵੀ ਹੁਣ ਸ਼ਾਇਦ CM ਦੇ ਅਹੁਦਾ ਨਜ਼ਦੀਕ ਹੀ ਆ। ਬਿਲਕੁਲ, ਕੁਮਾਰਾਸਵਾਮੀ ਨੇ ਬਣ ਜਾਣਾ, ਮੁੱਖ ਮੰਤਰੀ ਬਣ ਜੂਗਾ। ਤੇ ਪਹਿਲਾਂ ਤੇ ਖਬਰ ਇਹ ਵੀ ਆਉਂਦੀ ਸੀ ਕਿ ਉਹਦਾ ਜਿਹੜਾ ਵੱਡਾ ਭਰਾ ਹੈ ਰਮਨਾ, ਸ਼ਾਇਦ ਉਹਨੂੰ ਵੀ ਡਿਪਟੀ ਚੀਫ ਮਿਨਿਸਟਰ ਬਣਾ ਦਿੱਤਾ ਜਾਵੇ। ਪਰ ਕਿਉਂਕਿ ਕਾਂਗਰਸ ਦੇ ਕੋਲ ਸੀਟਾਂ ਦੀ ਇਹਨਾਂ ਦੇ ਨਾਲੋਂ ਬਹੁਤ ਵੱਡੀ ਗਿਣਤੀ ਆ, ਯਾਨੀ ਲਗਭਗ ਉਹਨਾਂ ਦੇ ਕੋਲ 74 ਸੀਟਾਂ, ਇਹਨਾਂ ਦੇ ਕੋਲ 37 ਆ, ਅੱਧੋ ਅੱਧਾ ਫਰਕ ਆ, ਤਾਂ ਇੱਕ ਸੀਟ ਤੇ ਇਹਨਾਂ ਨੂੰ ਦੇਣੀ ਪਊਗੀ ਕਿਉਂਕਿ ਕਾਂਗਰਸ ਨੇ ਬਹੁਤ ਹੱਲਾ ਮਾਰਿਆ। ਤਾਂ ਇਹ ਮੈਨੂੰ ਲੱਗਦਾ ਕਿ ਇੱਕ ਸੀਟ ਛੱਡ ਦੇਣਗੇ, ਚਾਹੇ ਉਹ ਡਿਪਟੀ ਚੀਫ ਮਿਨਿਸਟਰ ਦੀ ਹੋਵੇ, ਚੀਫ ਮਿਨਿਸਟਰ ਦੀ ਤਾਂ ਕੀ ਛੱਡਣੀ ਹੈ। ਯਾਨੀ ਕੁਮਾਰਸਵਾਮੀ ਜਿਹੜਾ ਕਿ ਇਸ ਕੁਰਸੀ ਦਾ ਬਹੁਤ ਬੁਖਾਰ ਰਿਹਾ, ਉਹ ਇਸ ਕੁਰਸੀ ਤੇ ਫੇਰ ਇੱਕ ਵਾਰ ਬੈਠ ਜਾਏਗਾ। ਹੁਣ ਕਿੰਨਾ ਚਿਰ ਬੈਠਿਆ ਰਹੂ, ਕਿੰਨਾ ਚਿਰ ਟਿਕਿਆ ਰਹੂ, ਇਹ ਤੇ ਸਮਾਂ ਤੈਅ ਕਰੂਗਾ। ਉਦਾਂ ਦੇਖੋ ਯੈਦਿਯੂਰੱਪਾ, ਮੈਂ ਸਮਝਦਾ ਕਿ ਯੈਦਿਯੂਰੱਪਾ ਦੇ ਹੱਥ ਚੋਂ ਆਈ ਜਿਹੜੀ ਕੁਰਸੀ ਖਿਸਕੀ ਹੈ ਨਾ, ਸ਼ਾਇਦ ਹੀ ਹੁਣ ਉਹ ਤਾਂ ਜ਼ਿੰਦਗੀ ਇਸ ਕੁਰਸੀ ਨੂੰ ਵਾਪਸ ਕਰ ਪਾਵੇ। ਕਿਉਂਕਿ ਇੱਕ ਤੇ ਇਹਨਾਂ ਦਾ ਫਾਰਮੂਲਾ ਕਿ 75 ਸਾਲ ਤੋਂ ਬਾਅਦ ਬੰਦੇ ਨੂੰ ਰਿਟਾਇਰ ਕਰ ਦਿਓ, ਉਹ ਵੀ ਉਹਦੇ ਤੇ ਲਾਗੂ ਹੁੰਦਾ। ਦੂਸਰਾ ਇਹ ਆ ਕਿ RSS ਪਹਿਲਾਂ ਹੀ ਇਸ ਖੇਡ ਤੋਂ ਥੋੜੀ ਜਿਹੀ ਗੁੱਸੇ ਸੀ ਕਿ ਇਹ ਖੇਡ ਨਾ ਖੇਡੀ ਜਾਵੇ। RSS ਇਹ ਨਹੀਂ ਸੀ ਚਾਹੁੰਦੀ ਕਿ ਇਸ ਤਰ੍ਹਾਂ ਦੀ ਇੱਕ ਖੇਡ ਖੇਡੀ ਜਾਵੇ ਜਿਹਦੇ ਨਾਲ 2019 ਦਾ ਜਿਹੜਾ ਪ੍ਰਭਾਵ ਹੈ ਭਾਰਤੀ ਜਨਤਾ ਪਾਰਟੀ ਦਾ ਇਕੱਠੀ ਪਰ ਖੇਡ ਖੇਡੀ ਗਈ ਆ। ਉਸ ਖੇਡ ਦੇ ਵਿੱਚ ਜੋ ਕੁਛ ਹੋਇਆ, ਮੇਰੇ ਖਿਆਲ ਦੇ ਨਾਲ ਯੈਦਿਯੂਰੱਪਾ ਜਿਹੜੀ ਭਾਵਪੂਰਕ ਤਕਰੀਰ ਕਰਕੇ ਗਿਆ, ਉਹਨੂੰ ਵੀ ਪਤਾ ਕਿ ਮੌਕਾ ਸੀ, ਓਪਰਚੁਨਿਟੀ ਸੀ, ਜੋ ਹੱਥ 'ਚ ਆ ਕੇ ਉਹਦੇ ਹੱਥ 'ਚੋਂ ਤਿਲਕ ਗਈ। ਮੇਰੇ ਖਿਆਲ ਦੇ ਨਾਲ ਉਹਨੇ ਤੇ ਚੀਫ ਮਿਨਿਸਟਰ ਵਾਲੀ ਨੇਮ ਪਲੇਟ ਵੀ ਬਣਾਈ ਹੋਣੀ ਆ। ਤੇ ਫਿਰ ਜਦੋਂ ਦੁਪਹਿਰ ਦੇ 3 ਵਜੇ ਆ ਤੇ ਘਰਦਿਆਂ ਨੂੰ ਫੋਨ ਕਰਕੇ ਕਿਹਾ ਹੋਣਾ ਕਿ ਉਸ ਨੇਮ ਪਲੇਟ ਦੇ ਅੱਗੇ XC ਲਿਖਿਆ ਰਹਿਣ ਦਿਓ। ਜੀ 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 ਬਿਲਕੁਲ। ਅਤੇ ਚਲੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਬਣਦਾ ਆ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ UP ਪੁਲਿਸ ਦੀ ਇੱਕ ਹੋਰ ਕਰਤੂਤ ਸਾਹਮਣੇ ਆਈ, ਵਸੂਲੀ ਦੀ ਇੱਕ ਰੇਟ ਲਿਸਟ ਵਾਇਰਲ ਹੋਈ। ਦੇਖੋ ਜਿਹੜੀ UP ਦੀ ਪੁਲਿਸ ਦੀ ਇਹ ਰੇਟ ਲਿਸਟ ਆ, ਇਹ ਅਸਲ ਦੇ ਵਿੱਚ ਵਸੂਲੀ ਨੂੰ ਲੈ ਕੇ ਆ ਤੇ ਰੌਲਾ ਵਸੂਲੀ ਦਾ ਇਸ ਕਰਕੇ ਪੈ ਗਿਆ ਕਿਉਂਕਿ ਜਿਹੜੀ ਇਹਨਾਂ ਨੇ ਵਸੂਲੀ ਕੀਤੀ ਸੀ, ਮਸਲਨ ਜੋ ਰੁਪਈਆ ਇਕੱਠਾ ਕੀਤਾ, ਉਹ ਵੱਖ-ਵੱਖ ਕਾਰੋਬਾਰੀਆਂ ਤੋਂ, ਵੱਖ-ਵੱਖ ਦੁਕਾਨਦਾਰਾਂ ਤੋਂ। ਹੁਣ ਦੇਖੋ ਵਸੂਲੀ ਰੰਗਦਾਰੀ, ਇਹ ਗੁੰਡੇ ਸ਼ਬਦ ਦਾ ਇਸਤੇਮਾਲ ਕਰਿਆ ਕਰਦੇ ਆ, ਪੁਲਿਸ ਵੀ ਵਸੂਲੀ ਕਰਦੀ ਆ। ਯਾਨੀ ਉਹ ਇੱਕ ਨਾਵਲ ਆਇਆ ਸੀ ਨਾ, ਵਰਦੀ ਵਾਲਾ ਗੁੰਡਾ, ਤੇ ਇਹ ਫਿਰ ਅਸੀਂ ਕਹਿ ਸਕਦੇ ਹਾਂ ਕਿ ਉਸ ਨਾਵਲ ਦੇ ਨਾਲ ਰਲਦੇ ਮਿਲਦੇ ਹੀ ਕਿਰਦਾਰ ਆ। ਤਾਂ ਇਹਨਾਂ ਨੇ ਜਿਹੜੀ ਵਸੂਲੀ ਕੀਤੀ ਉਹ ਕੀਤੀ ਸੀ 3,41,000 ਦੀ, ਤੇ ਜਿਹੜਾ ਵੰਡ ਵਡੰਗਿਆ ਹੋਇਆ ਉਹ ਹੋ ਗਿਆ 4 ਲੱਖ ਦਾ। ਮਤਲਬ ਕਿ ਜਿਹੜੇ ਅਫਸਰਾਂ ਨੂੰ ਦਿੱਤੇ ਵਿੱਚੋਂ ਜਾਂ ਹੋਰ ਦਿੱਤੇ, ਕੁੱਲ ਖਰਚੇ ਪਾ ਕੇ 4 ਲੱਖ 'ਚ ਬਹਿ ਗਈ ਕਹਾਣੀ। ਤੇ ਫਿਰ ਜਿਹੜੇ ਦੋਵੇਂ ਸਿਪਾਹੀ, ਉਹ ਜਿਵੇਂ ਕਹਿੰਦੇ ਨੇ ਖਜ਼ਾਨਾ ਮੰਤਰੀ ਸੀਗੇ ਇਸ ਸਾਰੇ ਕੰਮ ਦੇ, ਤਾਂ ਉਹ ਜਿਹੜੇ ਦੋਵੇਂ ਸਿਪਾਹੀ ਸੀ ਉਹ ਆਪੋ ਵਿੱਚ ਦੀ ਜੁੱਤੀ ਹੋ ਗਏ। ਤਾਂ ਉਹਨਾਂ ਦੇ ਵਿੱਚੋਂ ਸ਼ਾਇਦ ਇੱਕ ਨੇ ਫਿਰ ਉਹ ਵਸੂਲੀ ਵਾਲੀ ਜਿਹੜੀ ਲਿਸਟ ਸੀ ਸਾਰੀ ਬਣਾਈ ਕਿ ਇਹਦੇ ਤੋਂ 5,000 ਲਿਆ, ਇਹਦੇ ਤੋਂ 7,000 ਲਿਆ, ਇਹਦੇ ਤੋਂ ਇੰਨਾ ਲਿਆ, ਇੰਸਪੈਕਟਰ ਨੂੰ 90,000 ਦਿੱਤਾ, ਤੇ ਜਿਹੜੀ ਹੈਗੀ ਆ SPRA ਮੈਡਮ ਉਹ 25,000 'ਚ ਹੀ ਚਲੇ ਗਈ ਆ,
ਯਾਨੀ ਕੁੱਲ ਮਿਲਾ ਕੇ ਉਹਨਾਂ ਨੇ ਸਾਰਾ ਇੱਕ ਦੂਜੇ ਦਾ ਪਾਜ ਖੋਲ ਦਿੱਤਾ ਕਿ ਆਹ ਸਾਡੀ ਅਸਲ ਦੇ ਵਿੱਚ ਔਕਾਤ ਆ ਕੇ ਸਾਡੀ ਵਸੂਲੀ ਦੀ ਕਹਾਣੀ ਹੈ। ਇਹਦੇ ਵਿੱਚ SP ਦਾ ਵੀ ਨਾਂ ਆ ਗਿਆ, SP ਰੂਰਲ ਦਾ। ਹਾਲਾਂਕਿ ਉਹ ਤੇ ਕਹਿੰਦਾ ਜੀ ਕਿ ਦੇਖੋ ਇਹ ਜਿਹੜੀ ਟੀਮ ਬਣਾਈ ਸੀਗੀ, ਸਪੈਸ਼ਲ ਗਰੁੱਪ ਬਣਾਇਆ ਸੀਗਾ, ਇਹਦਾ ਮੇਰੇ ਨਾਲ ਤਾਂ ਕੋਈ ਤਾਲੁਕਾਤ ਹੀ ਹੈ ਨਹੀਂ ਸੀਗਾ, ਮੈਨੂੰ ਤੇ ਜਵਾਬਦੇਹੀ ਹੈ ਨਹੀਂ ਸੀਗੇ, ਪਰ ਬਾਵਜੂਦ ਇਸ ਦੇ ਉਹਦਾ ਵੀ ਨਾਂ ਬੋਲਦਾ। ਉਹਦਾ ਲਿਸਟ ਦੇ ਵਿੱਚ ਜਿਹੜੇ ਨਾਂ ਸੀਗੇ, ਲਿਸਟ ਦੇ ਵਿੱਚ ਜੋ ਨਾਂ ਆਏ, ਜਿਹੜੇ ਟੈਲੀਫੋਨ ਨੰਬਰ ਦਿੱਤੇ ਗਏ, ਉਹ ਬਕਾਇਦਾ ਜਦੋਂ ਚੈੱਕ ਕੀਤੇ ਗਏ ਪੱਤਰਕਾਰਾਂ ਵੱਲੋਂ ਤਾਂ ਉਹ ਸਾਰੇ ਸਹੀ ਪਾਏ ਗਏ, ਵਿੱਚੋਂ ਕੁਛ ਛੱਡ ਕੇ। ਯਾਨੀ ਜਿਹੜੇ ਕਾਰੋਬਾਰੀਆਂ ਦੇ ਨੰਬਰ ਦਿੱਤੇ ਗਏ ਲਿਸਟ ਦੇ ਵਿੱਚ ਕਿ ਇਹਦੇ ਤੋਂ ਇੰਨਾ ਪੈਸਾ ਲਿਆ, ਇਹਦੇ ਤੋਂ ਇੰਨਾ ਪੈਸਾ ਲਿਆ, ਉਹ ਸਾਰੇ ਠੀਕ ਪਾਏ ਗਏ। ਔਰ ਕੁਛ ਕਾਰੋਬਾਰੀਆਂ ਨੇ ਮੰਨਿਆ ਕਿ ਸਾਥੋਂ ਵੀ ਨਾਂ ਲੈ ਕੇ ਜਾਂਦੇ ਆ। ਸੋ ਇਹ UP ਪੁਲਿਸ ਦਾ ਇੱਕ ਹੋਰ ਚਿਹਰਾ ਸਾਹਮਣੇ ਆ ਪਿੱਛੇ ਜੇ ਇਹਨਾਂ ਨੇ ਨੋਇਡਾ ਦੇ ਵਿੱਚ, ਇਹ ਵੀ ਘਟਨਾ ਵੈਸੇ ਉੱਥੋਂ ਦੀ ਆ, ਦਿੱਲੀ ਦਾ ਲਾਗੇ ਦਾ ਜਿਹੜਾ UP ਦਾ ਏਰੀਆ ਉੱਥੋਂ ਦੀ ਆ, ਤਾਂ ਉੱਥੇ ਹੀ ਇੱਕ ਇਹਨਾਂ ਨੇ ਐਨਕਾਊਂਟਰ ਕੀਤਾ ਸੀਗਾ। ਉਹ ਵੀ ਇੱਕ ਬਹੁਤ ਵੱਡਾ ਵਿਵਾਦ ਬਣ ਗਿਆ ਸੀ। ਉਹਦਾ ਓਵਰਆਲ ਇਨਕਾਊਂਟਰ ਆ ਜਿਹੜੇ ਇਹਨਾਂ ਦੇ, ਜਿਹੜੇ ਲਗਭਗ 1100 ਦੇ ਕਰੀਬ ਇਨਕਾਊਂਟਰ ਹੋਏ ਪਏ ਆ, ਉਹ ਵੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਨੋਟਿਸ ਦੇ ਵਿੱਚ ਆਏ ਹੋਏ ਆ। ਮਨੁੱਖੀ ਅਧਿਕਾਰ ਕਮਿਸ਼ਨ ਨੇ ਉਹ ਵੀ ਇਹਨਾਂ ਤੇ ਜਵਾਬ ਮੰਗਿਆ ਹੋਇਆ। ਸੋ UP ਪੁਲਿਸ ਦੀ ਛਵੀ ਆ ਜਿਹੜੀ ਉਹ ਇਹੋ ਜਿਹੀ ਬਣ ਗਈ ਆ ਕਿ ਤੇ ਚਲੋ ਥੋੜਾ ਜਿਹਾ ਹੁਣ ਰਕਮ ਦਾ ਵੰਡਈਆ ਦਾ ਰੌਲਾ ਵੱਡਾ। ਲਖਨਊ ਦੇ ਵਿੱਚ ਇੱਕ ਵਾਰੀ ਇਹਨਾਂ ਦੇ ਪੁਲਿਸ ਵਾਲੇ ਜਿਹੜੇ ਕਿ 4-5 ਜਣੇ ਸੀ, ਲਗਭਗ ਅੱਧੀ ਦਰਜਨ ਦੇ ਕਰੀਬ, ਉਹ 500-700 ਰੁਪਏ ਲਈ ਭਿੜ ਗਏ ਸੀ ਤੇ ਉਹਨਾਂ ਨੇ ਇੱਕ ਦੂਜੇ ਦਾ ਜੋ ਉੱਥੇ ਹਦਵਾਣਾ ਚੀਰਾ ਪਾਇਆ ਸੀਗਾ, ਜਿਵੇਂ ਆਪਾਂ ਕਹਿੰਦੇ ਨੇ ਨਾ ਮਧਾਣੀ ਚੀਰਾ ਪਾਇਆ ਜਿੱਦਾਂ, ਤਾਂ ਜਿਵੇਂ ਹਦਵਾਣਾ ਖਿਲਾਰੀ ਦਾ ਇੱਕ ਦੂਜੇ ਦਾ ਫਿਰ ਏਦਾਂ ਖਿਲਾਰ ਦਿੱਤਾ ਸੀਗਾ ਇਹਨਾਂ ਨੇ। 4-5 ਜਣੇ ਇਹਨਾਂ ਲੜੇ ਸੀ ਸਿਰਫ 500-700 ਰੁਪਏ ਪਿੱਛੇ। ਸੋ ਇੱਕ ਦਫਾ ਫਿਰ ਪੁਲਿਸ ਦੀ ਜਿਹੜੀ ਹੈ ਉਹ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ 'ਚ, ਪਰ ਸਿਰਫ ਤੇ ਸਿਰਫ ਸਵਾਲਾਂ ਨੂੰ ਅਸੀਂ ਘੇਰੇ 'ਚ ਲਿਆ ਕੇ ਤੇ ਪੁੱਛ ਗਿੱਛ ਹੀ ਕਰ ਸਕਦੇ ਹਾਂ, ਪਰ ਇੱਥੋਂ ਨਾ ਤੇ ਕੋਈ ਜਵਾਬ ਆਉਂਦਾ ਔਰ ਇੱਥੋਂ ਨਾ ਹੀ ਕੁਛ ਰੁਕਣ ਦੀ ਸੰਭਾਵਨਾ ਉੱਠਦੀ ਹੈ। ਜੀ ਬਿਲਕੁਲ ਬਿਲਕੁਲ। ਅਗਲੀ ਜਿਹੜੀ ਆਪਾਂ ਮਿੰਟੋ ਜੀ ਗੱਲ ਕਰਦੇ ਹਾਂ ਵੀ ਮਾਧੁਰੀ ਗੁਪਤਾ ਨੂੰ ਹੋਈ 3 ਸਾਲ ਦੀ ਕੈਦ। ਮਾਧੁਰੀ ਗੁਪਤਾ ਸਫਾਰਤਖਾਨੇ ਦੇ ਵਿੱਚ ਸੀ ਔਰ ਸਫਾਰਤਖਾਨਾ ਉਹ ਜਿਹੜਾ ਪਾਕਿਸਤਾਨ ਦੇ ਵਿੱਚ ਸੀ। ਤੁਹਾਨੂੰ ਪਤਾ ਹੀ ਹੈ ਜਦੋਂ ਪਾਕਿਸਤਾਨ ਦੀ ਗੱਲ ਆ ਜਾਂਦੀ ਹੈ ਤੇ ਫਿਰ ਮਾਮਲੇ ਆ ਜਿਹੜੇ ਭਾਰੀ ਬਣ ਜਾਂਦੇ ਆ ਜੀ। ਅਸਲ ਦੇ ਵਿੱਚ ਇਹ ਬੀਬੀ ਉੱਥੇ ਤੈਨਾਤ ਸੀ ਸਫਾਰਤਖਾਨੇ ਦੇ ਵਿੱਚ ਪਾਕਿਸਤਾਨ, ਤੇ ਉੱਥੇ ਇਹਨੇ ISI ਦੇ ਕੁਛ ਬੰਦਿਆਂ ਨਾਲ ਸੰਬੰਧ ਬਣਾ ਲਏ, ਇਹਦੀ ਨੇੜਤਾ ਹੋ ਗਈ। ਉਸ ਤੋਂ ਬਾਅਦ ਬਹੁਤ ਸਾਰੀਆਂ ਇਨਫੋਰਮੇਸ਼ਨ ਸੀਗੀਆਂ ਜਿਹੜੀਆਂ ਉਹ ਇਹਨੇ ਅੱਗੇ ਕਨਵੇ ਕਰ ਦਿੱਤੀਆਂ। ਖਾਸ ਤੌਰ ਤੇ ਕੋਈ ISI ਦੇ 2 ਅਧਿਕਾਰੀ ਸੀਗੇ, ਮੁਸ਼ੱਬਰ ਰਜ਼ਾ ਰਾਣਾ ਤੇ ਜਮਸ਼ੇਦ, ਇਹਨਾਂ ਦੋਨਾਂ ਨੂੰ ਕਾਫੀ ਵੱਡੇ ਪੱਧਰ ਤੇ ਇਹਨੇ ਸੂਚਨਾਵਾਂ ਜਿਹੜੀਆਂ ਉਹ ਮੁਹੱਈਆ ਕਰਵਾਈਆਂ ਸੀ। ਫਿਰ ਇਸ ਬੀਬੀ ਨੂੰ 2010 ਦੇ ਵਿੱਚ ਗ੍ਰਿਫਤਾਰ ਕਰ ਲਿਆ ਸੀ, ਪਰ ਬਾਅਦ ਦੇ ਵਿੱਚ ਵੀ ਜ਼ਮਾਨਤ ਹੋ ਗਈ ਸੀਗੀ। ਕੱਲ ਇਸ ਬੀਬੀ ਨੂੰ ਟ੍ਰਾਇਲ ਤੋਂ ਬਾਅਦ ਦੋਸ਼ੀ ਕਰਾਰ ਦੇ ਦਿੱਤਾ ਗਿਆ, ਜਵਾਰੀ ਸਜ਼ਾ ਦੀ ਸੀ। ਸੋ ਸਜ਼ਾ ਜਿਹੜੀ ਆ ਉਹ ਐਲਾਨੀ ਗਈ ਆ। ਹੁਣ ਇਸ ਸਜ਼ਾ ਦਾ ਜਿਹੜਾ ਐਲਾਨ ਹੋਇਆ ਉਹਦੇ ਵਿੱਚ ਇਹਨੂੰ 3 ਸਾਲ ਦੀ ਸਜ਼ਾ ਦੇ ਦਿੱਤੀ ਗਈ ਆ। ਸੋ 3 ਸਾਲ ਦੀ ਸਜ਼ਾ ਹੋਈ ਆ। ਓਦਾਂ ਕੁਛ ਲੋਕ ਇਸ ਸਜ਼ਾ ਤੇ ਸਵਾਲ ਚੁੱਕਦੇ ਪਏ ਆ ਕਿ ਦੇਸ਼ ਧਰੋਹ ਧਾਰਾ ਵੀ ਲੱਗ ਜਾਵੇ ਤੇ ਸਾਲੇ ਗੇੜਾ ਨਹੀਂ ਖਾਣ ਦਿੰਦੇ ਕਿਸੇ ਨੂੰ, ਔਰ ਚਾਹੇ ਉਹਦੇ ਖਿਲਾਫ ਕੋਈ ਵੀ ਸਬੂਤ ਨਾ ਹੋਵੇ, ਸਿਰਫ ਤੇ ਸਿਰਫ ਕਿਸੇ ਨੇ ਇਹ ਕਹਿ ਦਿੱਤਾ ਹੋਵੇ ਕਿ ਇਹਨੇ ਪਾਕਿਸਤਾਨ ਜ਼ਿੰਦਾਬਾਦ ਕਿਹਾ, ਤੇ ਤਾਂ ਵੀ ਸਾਲ ਮਾਤੜ ਦੀ ਜ਼ਮਾਨਤ ਨਹੀਂ ਹੁੰਦੀ। ਇੱਥੇ ਏਡਾ ਵੱਡਾ ਕਿ ਸੁਰੱਖਿਆ ਦੇ ਨਾਲ ਖਿਲਵਾੜ ਕੀਤਾ ਗਿਆ ਤੇ ਸਜ਼ਾ ਜਿਹੜੀ ਹੈ ਉਹ ਮਹਿਜ਼ 3 ਸਾਲ ਹੈ। ਹੁਣ ਇਸ ਐਕਟ ਦੇ ਵਿੱਚ ਕੋਈ ਕਮੀ ਹੈ ਜਾਂ ਸਜ਼ਾ ਹੀ ਜਿਹੜੀ ਹੈ ਉਹ ਘਟਾ ਕੇ ਦਿੱਤੀ ਗਈ, ਇਹਨਾਂ ਤੇ ਆਪਾਂ ਨੂੰ ਪਤਾ ਨਹੀਂ ਹੈ। ਪਰ ਫਿਰ ਵੀ ਇੱਕ ਚੀਜ਼ ਜਿਹੜੀ ਸੋਚਣ ਵਾਲੀ ਆ ਉਹ ਥੋੜਾ ਜਿਹਾ ਇਸ ਪਾਸਿਓਂ ਸਾਨੂੰ ਚਿੰਤਾਜਨਕ ਕਰਦੀ ਆ ਕਿ ਵੱਡੇ ਜਿਹੜੇ ਅਧਿਕਾਰੀ ਹੈ, ਚਾਹੇ ਉਹ ਆਰਮੀ ਦੇ ਹੋਣ, ਪਿੱਛੇ ਜਿੱਥੇ ਇੱਕ ਏਅਰਫੋਰਸ ਵਾਲਾ ਵੀ ਫੜਿਆ ਗਿਆ ਸੀਗਾ, ਕਿ ਇਸ ਤਰ੍ਹਾਂ ਦੇ ਲੋਕ ਚਾਹੇ ਉਹ ਅਫਸਰਸ਼ਾਹੀ ਦੇ ਹੋਣ, ਚਾਹੇ ਉਹ ਆਰਮੀ ਜਾਂ ਫੌਜ ਦੇ ਨਾਲ ਜੁੜੇ ਹੋਣ, ਉਹ ਵੀ ਜਾਂ ਤੇ ਹਨੀ ਟਰੈਪ 'ਚ ਫਸ ਜਾਂਦੇ ਆ ਜਾਂ ਫਿਰ ਮਨੀ ਟਰੈਪ 'ਚ ਫਸ ਜਾਂਦੇ ਆ। ਕਿਸੇ ਨਾ ਕਿਸੇ ਟਰੈਪ ਦੇ ਵਿੱਚ ਫਸ ਕੇ ਉਹ ਟਰੈਕ ਤੋਂ ਉਤਰ ਜਾਂਦੇ। ਇਹ ਬੜਾ ਚਿੰਤਾਜਨਕ ਵਿਸ਼ਾ ਜੀ। ਅਗਲੀ ਗੱਲ ਕਰਦੇ ਹਾਂ, ਕਮੇਟੀ ਨਹੀਂ ਰੱਖ ਸਕੇਗੀ ਕੱਢੇ ਮੁਲਾਜ਼ਮਾਂ ਦੀ ਥਾਂ ਨਵੇਂ ਮੁਲਾਜ਼ਮ। ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦਾ ਜਿਹੜਾ ਰੌਲਾ ਆ ਉਹ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਨੇ ਲਗਭਗ 550 ਮੁਲਾਜ਼ਮ ਜਿਹੜੇ ਉਹ ਪਹਿਲਾਂ ਕੱਢ ਦਿੱਤੇ ਸਨ ਜੀ, ਤੇ ਉਹਨਾਂ ਦੇ ਵਿੱਚੋਂ ਕੁਝ ਕੁ ਮੁਲਾਜ਼ਮ ਸੀਗੇ ਜਿਹੜੇ ਉਹ ਚਲੇ ਗਏ ਸੀਗੇ ਹਾਈ ਕੋਰਟ ਦੇ ਵਿੱਚ। ਹੁਣ ਹਾਈ ਕੋਰਟ ਨੇ ਰੋਕ ਲਾ ਦਿੱਤੀ ਆ ਕਿ ਜਿਹੜੇ ਬੰਦੇ ਤੁਸੀਂ ਕੱਢੇ ਆ ਇਹਨਾਂ ਦੀ ਥਾਂ ਤੇ ਤੁਸੀਂ ਕੋਈ ਦੂਸਰੇ ਬੰਦੇ ਨਹੀਂ ਭਰਤੀ ਕਰ ਸਕਦੇ ਜਦ ਤੱਕ ਕੇਸ ਅੰਡਰ ਟ੍ਰਾਇਲ ਆ।
ਸੋ ਇਹਦੇ ਵਿੱਚ ਹੁਣ ਜੋ ਤਰਕ ਦਿੱਤਾ ਗਿਆ ਉੱਥੇ ਹਾਈ ਕੋਰਟ ਦੇ ਵਿੱਚ, ਉਹ ਕਹਿੰਦੇ ਆ ਕਿ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਸੇਵਾ ਨਿਯਮਾਂ ਦੇ ਵਿੱਚ ਤਜਵੀਜ਼ ਆ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ 10,000 ਰੁਪਏ ਤੱਕ ਦੇ ਮੁਲਾਜ਼ਮਾਂ ਦੀ ਭਰਤੀ ਬਿਨਾਂ ਕਿਸੇ ਐਡ ਦਿੱਤੇ ਤੋਂ ਕਰ ਸਕਦਾ ਹੈ। ਔਰ ਇਹਦੇ ਵਿੱਚ ਉਹਨਾਂ ਨੇ ਹਵਾਲਾ ਵੀ ਦਿੱਤਾ ਕਿ 2002 ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਸੀ ਜਿਹਦੇ ਵਿੱਚ 7,000 ਰੁਪਏ ਤੱਕ ਦੀ ਤਨਖਾਹ ਵਾਲੇ ਮੁਲਾਜ਼ਮ ਹੈ ਜਿਹੜੇ ਉਸ ਦੇ ਭਰਤੀ ਕੀਤੇ ਜਾ ਸਕਦੇ ਆ ਬਿਨਾਂ ਇਸ਼ਤਿਹਾਰ ਦਿੱਤੇ ਤੋਂ। ਤੇ ਕਹਿੰਦੇ ਬਾਅਦ ਦੇ ਵਿੱਚ ਇਹਦੀ ਜਿਹੜੀ ਲਿਮਟ ਸੀਗੀ ਉਹ 10,000 ਰੁਪਏ ਤਨਖਾਹ ਤੱਕ ਕਰ ਦਿੱਤੀ ਗਈ ਸੀਗੀ। ਸੋ ਪਟੀਸ਼ਨ ਕਰਤਾ ਦੇ ਜਿਹੜੇ ਵਕੀਲ ਨੇ ਉਹ ਇਹੋ ਜਿਹੇ ਤਰਕ ਦੇ ਕੇ ਨਾਲ ਇਹ ਗੱਲ ਕਹਿੰਦੇ ਆ ਕਿ ਠੇਕੇ ਤੇ ਮੁਲਾਜ਼ਮ ਰੱਖੇ ਤਾਂ ਉਹਨਾਂ ਨੂੰ ਕੱਢ ਕੇ ਦੁਬਾਰਾ ਉਹਨਾਂ ਦੀ ਥਾਂ ਤੇ ਠੇਕੇ ਤੇ ਰੱਖਣ ਦਾ ਕਾਨੂੰਨ ਹੀ ਹੈ ਨੀਗਾ। ਇਹਨਾਂ ਦਲੀਲਾਂ ਦੇ ਨਾਲ ਸਹਿਮਤੀ ਜਤਾਈ ਹੈ। ਹਾਈ ਕੋਰਟ ਨੇ ਸਟੇ ਕਰ ਦਿੱਤਾ ਕਿ ਹੁਣ ਤੁਸੀਂ ਉਦੋਂ ਤੱਕ ਮੁਲਾਜ਼ਮ ਨਹੀਂ ਭਰਤੀ ਕਰ ਸਕਦੇ ਇਹਨਾਂ ਦੀ ਥਾਂ ਤੇ ਜਦੋਂ ਤੱਕ ਇਹਨਾਂ ਦਾ ਮਾਮਲਾ ਨਹੀਂ ਨਿਪਟਦਾ। ਉਦਾਂ ਇਸ ਮਾਮਲੇ ਦੇ ਵਿੱਚ ਦੇਖੋ ਲੰਗੋਵਾਲ ਸਾਹਿਬ ਜਦੋਂ ਆਏ ਉਹਨਾਂ ਨੇ ਕਾਹਲੀ ਵੀ ਕੁਛ ਕੀਤੀ ਕਿਉਂਕਿ ਇਹਨਾਂ ਮੁਲਾਜ਼ਮਾਂ ਨੂੰ ਕੱਢ ਦਿੱਤਾ ਗਿਆ। ਤਾਂ ਉਸ ਤੋਂ ਬਾਅਦ ਜਦੋਂ ਪੱਤਰਕਾਰਾਂ ਦੇ ਮੁਖਾਤਬ ਹੋਏ ਇੱਕ ਵਾਰੀ ਲੰਗੋਵਾਲ ਸਾਹਿਬ ਤੇ ਪੱਤਰਕਾਰਾਂ ਨੇ ਕਿਹਾ ਕਿ ਤੁਸੀਂ ਉਹਨਾਂ ਨੂੰ ਨੋਟਿਸ ਦਿੱਤਾ ਕੋਈ, ਤੇ ਲੰਗੋਵਾਲ ਸਾਹਿਬ ਨੇ ਕਿਹਾ ਨਹੀਂ ਜੀ ਨੋਟਿਸ ਤਿਆਰ ਹੋ ਰਹੇ ਜਲਦੀ ਦੇ ਦਿਆਂਗੇ। ਮਤਲਬ ਉਹਨਾਂ ਦਾ ਬਿਸਤਰਾ ਚੁਕਾ ਕੇ ਮੋਢਿਆਂ ਤੇ ਰਖਾ ਕੇ ਘਰ ਨੂੰ ਤੋਰ ਦਿੱਤਾ ਗਿਆ ਤੇ ਜਿਹੜੇ ਉਹਨਾਂ ਨੂੰ ਨੋਟਿਸ ਦੇਣੇ ਸੀਗੇ ਨੋਟਿਸ ਹਾਲੇ ਦਿੱਤੇ ਨਹੀਂ ਸੀਗੇ। ਸੋ ਮੈਨੂੰ ਲੱਗਦਾ ਕਿ ਜਿਹੜੀਆਂ ਇਹ ਕਾਹਲੀਆਂ ਕੀਤੀਆਂ ਗਈਆਂ ਜਿਵੇਂ ਜੱਗੀ ਸਿੰਘ ਦਾ ਗਾਣਾ ਸੀ ਮਾਰ ਲਿਆ ਸਾਨੂੰ ਤੇਰੀਆਂ ਕਾਹਲੀਆਂ ਨੇ ਕਾਹਲਿਆ, ਸੋ ਲੱਗਦਾ ਇਹੋ ਆ ਕਿ ਕਾਹਲੀਆਂ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਤੋਂ ਕੁਛ ਚੀਜ਼ਾਂ ਜਿਹੜੀਆਂ ਛੁੱਟੀਆਂ ਨੇ ਉਹੀ ਉਹਨਾਂ ਲਈ ਤਾਕਤ ਬਣੀਆਂ ਅੱਗੇ ਜਾ ਕੇ ਦਲੀਲਾਂ ਦੇ ਰੂਪ ਦੇ ਵਿੱਚ। ਸੋ ਆਉਣ ਵਾਲੇ ਸਮੇਂ 'ਚ ਇਹ ਵੇਖਣਾ ਦਿਲਚਸਪ ਹੋਊਗਾ ਕਿ ਜਿਹੜੇ ਲੋਕ ਕਹਿੰਦੇ ਆ ਕਿ ਸਾਨੂੰ ਦੁਨਿਆਵੀ ਅਦਾਲਤਾਂ ਦੀ ਪਰਵਾਹ ਨਹੀਂ, ਦੁਨਿਆਵੀ ਅਦਾਲਤਾਂ ਤੋਂ ਸਾਡੀਆਂ ਸੰਸਥਾਵਾਂ ਜਿਹੜੀਆਂ ਉੱਚੀਆਂ ਨੇ, ਕੀ ਹੁਣ ਉਹ ਦੁਨਿਆਵੀ ਅਦਾਲਤਾਂ 'ਚ ਜਾ ਕੇ ਸਫਾਈ ਦੇਣਗੇ ਜਾਂ ਉੱਥੇ ਬੈਠੇ ਬੈਠੇ ਕਹਿਣਗੇ ਕਿ ਭਾਈ ਅਸੀਂ ਨਹੀਂ ਆਉਣਾ, ਅਸੀਂ ਇਹਨਾਂ ਨੂੰ ਕੱਢ ਸੋ ਕੱਢਤਾ। ਜੀ 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 ਅਗਲੀ ਮਿੰਟੋ ਜੀ ਗੱਲ ਕਰਦੇ ਵੀ ਪੰਜਾਬ ਦਾ ਸੁਹੇਲ ਖਾਨ ਛੱਕ ਗਿਆ ਕਹਿੰਦੇ ਮੋਟੀ ਮਲਾਈ। ਇਹ ਸੁਹੇਲ ਖਾਨ ਦੇ ਨਾਂ ਤੋਂ ਮੈਂ ਤੇ ਭੁਲੇਖਾ ਖਾ ਗਿਆ ਕਿ ਸ਼ਾਇਦ ਸਲਮਾਨ ਖਾਨ ਦਾ ਭਰਾ ਜਿਹੜਾ ਉਹ ਮਲਾਈ ਛਕ ਗਿਆ। ਉਹ ਤੇ ਵੈਸੇ ਬਥੇਰਾ ਕੁਛ ਛਕਦੇ ਛਕਾਉਂਦੇ ਆ ਕਹਿੰਦੇ ਭਰਾ ਜੀ। ਤੋ ਇਹ ਪੰਜਾਬ ਦਾ ਕੋਈ ਸੁਹੇਲ ਖਾਨ ਜਿਹਦਾ ਪਿੰਡ ਹੈ ਮਲੇਰਕੋਟਲਾ ਤੇ ਦੱਸਦੇ ਆ ਕਿ ਇਸ ਬੰਦੇ ਨੇ ਦਲਾਲੀ ਦੇ ਵਿੱਚੋਂ ਖਾਸ ਤੌਰ ਤੇ ਜਿਹੜਾ ਇਹ ਅਫਸਰਸ਼ਾਹੀ ਦੇ ਲਈ ਦਲਾਲਪੁਣਾ ਕਰਦਾ ਸੀਗਾ ਉਹਦੇ ਵਿੱਚੋਂ ਇਹਨੇ ਚੰਗੀ ਛਿੱਲ ਲਾਈ ਆ। ਖਾਸ ਤੌਰ ਤੇ ਝੂਰਖੜੀ ਪਿੰਡ ਦੀ ਜ਼ਮੀਨ ਦਾ ਜਿਹੜਾ ਰੌਲਾ ਤੁਹਾਨੂੰ ਪਤਾ ਹੀ ਆ ਕਿ ਉਹਦੇ ਵਿੱਚ ਕਈ ਅਫਸਰ ਹੈ ਜਿਹੜੇ ਉਹ ਵੀ ਗ੍ਰਿਫਤਾਰ ਹੋਏ ਆ। ਤਾਂ ਇਹਦੇ ਵਿੱਚ ਹੁਣ ਖੁਲਾਸਾ ਇਹ ਹੋਇਆ ਕਿ ਜਦੋਂ ਵਿਜੀਲੈਂਸ ਨੇ ਇਹਨੂੰ ਫੜ ਲਿਆ ਪਤਾ ਲੱਗਿਆ ਕਿ ਉਹ ਜਿਹੜੀ 21 ਕਿੱਲੇ ਜ਼ਮੀਨ ਸੀ ਜਿਹੜੀ ਖਰੀਦੀ ਤੇ 29.5 ਲੱਖ ਕਿੱਲੇ ਨੂੰ ਗਈ ਸੀ ਤਾਂ ਉਹਦਾ ਰੇਟ ਕਾਗਜ਼ਾਂ ਦੇ ਵਿੱਚ ਪਾਇਆ ਗਿਆ ਸੀ 54 ਲੱਖ, ਲਗਭਗ ਦੁੱਗਣਾ। ਤੇ ਉਸ ਸੌਦੇ ਦੇ ਵਿੱਚੋਂ ਦੱਸਦੇ ਆ ਕਿ 5 ਕਰੋੜ 80 ਲੱਖ ਰੁਪਏ ਦੀ ਘਪਲੇਬਾਜ਼ੀ ਹੋਈ ਸੀਗੀ। ਤੇ ਦੱਸਦੇ ਆ ਕਿ ਉਸ ਪੈਸੇ ਦੇ ਵਿੱਚੋਂ ਇਹ ਇੱਕ ਵੱਡਾ ਹਿੱਸਾ ਲੈ ਗਿਆ ਸੀ ਸੁਹੇਲ ਖਾਨ ਕਿਉਂਕਿ ਦਲਾਲ ਸੀਗਾ। ਤਾਂ ਇਹਨੂੰ ਕਾਫੀ ਮੋਟਾ ਪੈਸਾ ਵੱਜਿਆ ਉਸ ਸਾਰੇ ਸੌਦੇ ਦੇ ਵਿੱਚੋਂ। ਇੱਕ ਸੌਦਾ ਹੋਰ ਸੀਗਾ ਕੋਈ ਕਰੀਮਪੁਰ ਦੇ ਲਾਗੇ ਕੀਤਾ ਸੀ, ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਪੈਂਦਾ ਪਿੰਡ, ਉੱਥੇ ਦੱਸਦੇ ਕਿ 4.5 ਕਿੱਲੇ ਜ਼ਮੀਨ ਦਾ ਸੌਦਾ ਸੀਗਾ ਜਿਹੜਾ 23,50,000 ਚ ਹੋਇਆ ਸੀਗਾ ਪ੍ਰਤੀ ਕਿੱਲੇ ਦੇ ਹਿਸਾਬ ਨਾਲ। ਤਾਂ ਜਿਹੜੀ ਜ਼ਮੀਨ ਦੀ ਕੀਮਤ ਸੀ ਉਹ ਰਿਕਾਰਡ ਦੇ ਵਿੱਚ ਕਿੱਲਾ ਜਿਹੜਾ ਉਹ 54 ਲੱਖ ਨੂੰ ਦਿਖਾਇਆ ਗਿਆ। ਤਾਂ ਇਹਦੇ ਵਿੱਚ ਵੀ ਲਗਭਗ 1.5 ਕਰੋੜ ਦਾ ਘਪਲਾ ਕੀਤਾ ਗਿਆ ਸੀ ਅਫਸਰਾਂ ਵੱਲੋਂ ਰਲ ਮਿਲ ਕੇ। ਤਾਂ ਇਹਦੇ ਵਿੱਚੋਂ ਵੀ 50 ਲੱਖ ਰੁਪਈਆ ਜਿਹੜਾ ਉਹ ਸੁਹੇਲ ਜੀ ਲੈ ਗਏ ਸੀਗੇ। ਇਸੇ ਤਰ੍ਹਾਂ ਸਨੌਲੀ ਪਿੰਡ ਦੇ ਵਿੱਚ 6700 ਵਰਗ ਗਜ਼ ਦਾ ਕੋਈ ਸ਼ੋਰੂਮ ਖਰੀਦਿਆ ਗਿਆ ਸੀ ਜੋ 10 ਕਰੋੜ 11 ਲੱਖ 70 ਹਜ਼ਾਰ ਰੁਪਏ ਦਾ ਸੀ। ਤੇ ਇਸ ਖਰੀਦ ਨੂੰ ਵੀ ਦੱਸਦੇ ਕਿ ਵਧਾ ਚੜਾ ਕੇ ਘਪਲੇ ਦੇ ਰੂਪ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਲਗਭਗ 5 ਕਰੋੜ ਦਾ ਘਪਲਾ ਇਸ ਖਰੀਦ ਦੇ ਵਿੱਚੋਂ ਵੀ ਹੋਇਆ ਸੀ। ਇਹਦੇ ਵਿੱਚੋਂ ਵੀ ਸੁਹੇਲ ਖਾਨ ਜਿਹੜਾ ਉਹ ਮੋਟਾ ਹਿੱਸਾ ਪੱਤੀ ਲੈ ਗਿਆ ਸੀਗਾ। ਹਾਲਾਂਕਿ ਹਿੱਸੇ ਪੱਤੀ ਚੋਂ ਵੀ ਗਾਂ ਉਹ ਹਿੱਸਾ ਪੱਤੀ ਦਿੰਦਾ ਸੀ ਕਿਉਂਕਿ ਉਹ ਅਫਸਰਸ਼ਾਹੀ ਦਾ ਦਲਾਲ ਸੀ। ਸੋ ਇਹ ਹਾਲ ਆ ਕਿ ਇੱਥੇ ਅਫਸਰਸ਼ਾਹੀ ਜਦੋਂ ਘਪਲੇਬਾਜ਼ੀ ਕਰਦੀ ਹੈ ਤੇ ਉਹਨਾਂ ਨੇ ਆਪਣੇ ਦਲਾਲ ਰੱਖਿਆ ਜੋ ਨੈਟਵਰਕ ਸਥਾਪਿਤ ਕਰਦੇ, ਜੋ ਕੁੰਡੀਆਂ ਜੋੜਦੇ ਆ। ਸਾਡੇ ਇੱਥੇ ਹਾਲਤ ਇਹੋ ਹੋਇਆ ਪਿਆ ਕਿ ਆ ਪਿੱਛੇ ਜੇ ਫਿਰੋਜ਼ਪੁਰ ਦੇ ਵਿੱਚ ਇੱਕ ਮਹਿਕਮੇ ਨੂੰ ਇੱਕ ਠੇਕੇਦਾਰ ਨੇ ਵਿਚਾਰੇ ਨੇ 80 ਕੁਰਸੀਆਂ ਸਪਲਾਈ ਕੀਤੀਆਂ ਤੇ ਉੱਥੇ ਵੀ ਕਮਿਸ਼ਨ ਦਾ ਰੌਲਾ ਪੈ ਗਿਆ, ਕਹਿੰਦੇ ਜੀ ਕਮਿਸ਼ਨ ਦਿਓ। ਸੋ ਦਲਾਲੀ ਕਮਿਸ਼ਨ ਇੱਥੇ ਪੰਜਾਬ ਦੇ ਵਿੱਚ ਹਰੇਕ ਥਾਂ ਤੇ ਹੋਇਆ ਪਿਆ। ਹੁਣ ਤੇ ਜਦੋਂ ਲਾਸ਼ਾਂ ਲਈਆਂ ਜਾਂਦੀਆਂ ਨੇ ਹਸਪਤਾਲਾਂ ਚ ਕੁਚਰੀ ਹਾਊਸ ਦੇ ਵਿੱਚੋਂ ਕਢਾਈਆਂ ਜਾਂਦੀਆਂ ਤਾਂ ਉੱਥੇ ਵੀ ਦਲਾਲ ਜਿਹੜੇ ਆ ਐਕਟਿਵ ਹੋ ਜਾਂਦੇ। ਉਹ ਕਹਿੰਦੇ ਕਿ ਛੇਤੀ ਕੰਮ ਕਰਾ ਦਿੰਦੇ ਆ, ਜਾ ਕੇ ਜਲਦੀ ਆਪਣਾ ਮੁਰਦਾ ਸਾੜੋ, ਜੇ ਤੁਸੀਂ ਥੋੜਾ ਜਿਹਾ ਸਾਨੂੰ
ਕਿਸੇ ਪਾਸੇ ਝਾੜੋ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਜਗਦੀਸ਼ ਟਾਈਟਲਰ ਫੂਲਕਾ ਤੋਂ ਮਾਫੀ ਮੰਗਣ ਲਈ ਤਿਆਰ। ਦੇਖੋ, ਜਗਦੀਸ਼ ਟਾਈਟਲਰ ਨੇ ਤੇ ਕੋਰਟ ਨੂੰ ਕਿਹਾ ਕਿ ਮੈਂ ਇਹਦੇ ਤੋਂ ਮਾਫੀ ਮੰਗਣ ਨੂੰ ਤਿਆਰ ਆ ਫੂਲਕਾ ਸਾਹਿਬ ਤੋਂ, ਬਸ ਇਹਨੂੰ ਰਾਜ਼ੀ ਕਰ ਲਓ। ਕੋਰਟ ਨੇ ਵੀ ਦੱਸਦੇ ਆਖਿਆ ਕਿ ਫੂਲਕਾ ਸਾਹਿਬ ਤੁਸੀਂ ਨਿਬੇੜੋ ਪਰਾ ਕੰਮ, ਪਰ ਦੱਸਦੇ ਆ ਕਿ HS ਫੂਲਕਾ ਨੇ ਮਾਫੀ ਦੇਣ ਤੋਂ ਜਾਂ ਇਹਦੀ ਦਰਖਾਸਤ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਮਸਲਾ ਅਸਲ ਦੇ ਵਿੱਚ ਕੀ ਸੀਗਾ ਕਿ ਇੱਕ ਟੈਲੀਵਿਜ਼ਨ ਡਿਬੇਟ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ YouTube ਤੇ, ਬਹੁਤ ਪੁਰਾਣਾ, ਵੈਸੇ ਉਹ ਮੇਰੇ ਖਿਆਲ ਦੇ ਨਾਲ ਲਗਭਗ 14-15 ਸਾਲ ਪੁਰਾਣਾ ਹੈ। ਜੇ ਤੁਸੀਂ ਵੇਖਣਾ ਹੋਵੇ ਤੁਹਾਨੂੰ YouTube ਤੇ ਮਿਲ ਜੂਗਾ, ਟਾਈਟਲਰ ਵਰਸਜ ਫੂਲਕਾ ਦੇ ਨਾਮ ਤੇ। ਸੋ ਉਹ ਕੰਟੈਂਟ ਪਿਆ ਉੱਥੇ। ਉਦੋਂ ਵਿਨੋਦ ਦੁਆ ਜਿਹੜਾ NDTV 'ਚ ਹੋਇਆ ਕਰਦਾ ਸੀਗਾ। ਤਾਂ ਉਸ ਸਮੇਂ ਦੀ ਗੱਲ ਹੈ, ਉਸ ਵੇਲੇ ਟੈਲੀਵਿਜ਼ਨ ਡਿਬੇਟ ਦੇ ਵਿੱਚ ਜਗਦੀਸ਼ ਟਾਈਟਲਰ ਨੇ ਬੜੇ ਖਤਰਨਾਕ ਤੇ ਬੜੇ ਸਹੀ ਦੋਸ਼ ਲਾਏ ਸੀਗੇ ਫੂਲਕਾ ਸਾਹਿਬ ਤੇ। ਜਗਦੀਸ਼ ਟਾਈਟਲਰ ਨੇ ਇੱਕ ਤੇ ਕਿਹਾ ਸੀਗਾ ਕਿ ਨਾਨਾਵਤੀ ਕਮਿਸ਼ਨ, ਜਿਹੜਾ ਇਹਨਾਂ ਨੇ ਬਹੁਤ ਰੱਟ ਲਾਈ ਹੋਈ ਕਿ ਨਾਨਾਵਤੀ ਕਮਿਸ਼ਨ ਜਿਹਦਾ ਨਾਂ ਆ, ਕਿ ਕਿਸੇ ਵੀ FIR 'ਚ ਮੇਰਾ ਨਾਂ ਨਹੀਂ ਸੀ। ਨਾਨਾਵਤੀ ਕਮਿਸ਼ਨ ਨੂੰ ਇਹਨਾਂ ਨੇ ਗੁਰਦੁਆਰੇ ਬਿਠਾ ਕੇ ਉੱਥੇ ਫਾਲਸ ਬੰਦੇ ਖੜੇ ਕਰਕੇ ਕਿ ਕਹਿਤਾ ਕਿ ਜਗਦੀਸ਼ ਟਾਈਟਲਰ ਏਦਾਂ ਉੱਦਾਂ। ਫਿਰ ਇੱਕ ਦੋਸ਼ ਫੂਲਕਾ ਤੇ ਇਹ ਲਾਇਆ ਸੀਗਾ ਕਿ ਫੂਲਕਾ ਮੈਥੋਂ ਪੈਸੇ ਮੰਗਦਾ, ਤੇ ਇਹਨੇ ਬਹੁਤ ਸੁਨੇ ਇਕੱਲੇ ਆ, ਜੇ ਮੈਂ ਇਹਦੇ ਮੂੰਹ ਤੇ ਪੈਸੇ ਮਾਰ ਦਿੰਦਾ ਤੇ ਫਿਰ ਸਭ ਕੁਝ ਠੀਕ ਸੀਗਾ। ਸੋ ਉਸ ਡਿਬੇਟ ਦੇ ਵਿੱਚ ਇਹ ਦੋਵੇਂ ਆਮੋ ਸਾਹਮਣੇ ਬੈਠੇ ਸਨ। ਤਾਂ ਉਸ ਤੋਂ ਬਾਅਦ ਫਿਰ ਫੂਲਕਾ ਸਾਹਿਬ ਨੇ ਜਗਦੀਸ਼ ਟਾਈਟਲਰ ਦੇ ਖਿਲਾਫ ਇਹ ਕਾਰਵਾਈ ਕੀਤੀ ਹੈ। ਸੋ ਉਸ ਟੈਲੀਵਿਜ਼ਨ ਡਿਬੇਟ ਦੇ ਵਿੱਚ ਬਹੁਤ ਗਰਮਾ ਗਰਮ ਬਹਿਸ ਹੋਈ ਸੀ, ਉਹ YouTube ਤੇ ਹਾਲੇ ਵੀ ਪਈ ਆ ਕਈ ਮਿੰਟ ਦੀ। ਤਾਂ ਬੜੀ ਇੱਕ ਤਰ੍ਹਾਂ ਨਾਲ ਕਹੀਏ ਨਾ ਕਿ ਇਤਿਹਾਸਕ ਹੀ ਡਿਬੇਟ ਬਣ ਗਈ ਸੀਗੀ। ਤਾਂ ਉਹ ਕੇਸ ਜਿਹੜਾ ਉਹ ਕੀਤਾ ਹੋਇਆ ਟਾਈਟਲਰ ਤੇ ਫੂਲਕਾ ਸਾਹਿਬ ਨੇ, ਤਾਂ ਹੁਣ ਇਹ ਮਾਫੀ ਮੰਗਦਾ। ਫੂਲਕਾ ਸਾਹਿਬ ਨੇ ਆਖਿਆ ਕਿ ਦੇਖੋ, ਇਹ ਮਸਲਾ ਜਿਹੜਾ ਭੌਂ ਚੌਂਕੇ ਜੁੜਦਾ ਹੈ ਸਿੱਖ ਕਤਲੇਆਮ ਦੇ ਨਾਲ, ਕਿਉਂਕਿ ਉੱਥੇ ਜਦੋਂ ਟੈਲੀਵਿਜ਼ਨ ਡਿਬੇਟ ਦੇ ਵਿੱਚ ਗੱਲ ਹੁੰਦੀ ਪਈ ਸੀ ਤੇ ਗੱਲ 84 ਕਤਲੇਆਮ ਦੀ ਸੀ, ਨਾਨਾਵਤੀ ਕਮਿਸ਼ਨ ਦੀ ਗੱਲ ਸੀ, ਤੇ ਉੱਥੋਂ ਹੀ ਇਹਨੇ ਬੇਤੁਕੇ ਦੋਸ਼ ਲਾਏ ਆ ਮੇਰੇ ਤੇ। ਜੇ ਮੈਂ ਮਾਫੀ ਇਹਨੂੰ ਦੇਣਾ ਤੇ ਫਿਰ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ। ਸੋ ਇਹ ਮੈਨੂੰ ਲੱਗਦਾ ਕਿ ਫੂਲਕਾ ਸਾਹਿਬ ਦਾ ਜਿਹੜਾ ਇਹ ਦ੍ਰਿਸ਼ਟੀਕੋਣ ਹੈ ਉਹ ਵੀ ਆਪਣੀ ਥਾਂ ਤੇ ਠੀਕ ਹੈ, ਕਿਉਂਕਿ ਜੇ ਫੂਲਕਾ ਸਾਹਿਬ ਨੇ ਉਹਨਾਂ ਨੂੰ ਮਾਫੀ ਦੇ ਦਿੱਤੀ ਤਾਂ ਫਿਰ ਮੇਰੇ ਖਿਆਲ ਦੇ ਨਾਲ ਫੂਲਕਾ ਸਾਹਿਬ ਨੂੰ ਆਪ ਨੂੰ ਬਹੁਤ ਔਖਾ ਹੋ ਜਾਣਾ ਕੰਮ, ਫਿਰ ਇਹਨਾਂ ਨੂੰ ਮਾਫੀ ਨਹੀਂ ਛੇਤੀ ਕਿਤੇ ਮਿਲਣੀ। ਸੋ ਇਹੀ ਕਾਰਨ ਆ ਕਿ ਫੂਲਕਾ ਸਾਹਿਬ ਇਹ ਦੇਖ ਕੇ ਚੱਲਦੇ ਪਏ, ਸੋਚ ਕੇ ਚੱਲਦੇ ਪਏ ਕਿ ਜਗਦੀਸ਼ ਟਾਈਟਲਰ ਨੂੰ ਰਾਈਟ ਦੇਣ ਦਾ ਮਤਲਬ ਇਹ ਆ ਕਿ ਬਹੁਤ ਵੱਡਾ ਸਮੂਹ ਹੈ ਜਿਹੜਾ, ਬਹੁਤ ਵੱਡਾ ਵਰਗ ਹੈ ਜਿਹੜਾ, ਉਹਨੂੰ ਨਾਖੁਸ਼ ਕਰ ਲੈਣਾ। ਸੋ ਦੂਜੇ ਪਾਸੇ ਜਗਦੀਸ਼ ਟਾਈਟਲਰ ਹੈ ਜਿਹੜਾ, ਦੇਖ ਲਓ ਹੁਣ ਪਹਿਲਾਂ ਕਿੱਦਾਂ ਬੁੜਕਦਾ ਸੀ ਤੇ ਹੁਣ ਕਿੱਦਾਂ ਨੀਵਿਆਂ ਪਿਆ। ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਥਾਵਾਂ ਤੇ ਵੀ ਇਹ ਲਿਖੂਗਾ, ਜ਼ਰੂਰ ਲਿਖੂਗਾ, ਕਿਉਂਕਿ ਇੱਕ ਤੇ ਮਨਜੀਤ ਸਿੰਘ GK ਹੈ ਜਿਹੜਾ, ਉਹ ਵੀ ਟੀਵੀ ਟੈਟ ਕਰੀ ਆਉਂਦਾ। ਦੂਸਰੇ ਪਾਸਿਓਂ ਕਿਤੇ ਨਾ ਕਿਤੇ ਜਿਹੜੀਆਂ ਇਹ ਕਾਨੂੰਨੀ ਪੇਚੀਦਗੀਆਂ ਬੇਸ਼ੱਕ ਅੱਜ ਰਾਹ ਰੋਕੀ ਖੜੀਆਂ, ਕਿਤੇ ਨਾ ਕਿਤੇ ਰਾਹ ਛੱਡਣਗੀਆਂ, ਇਨਸਾਫ ਨੇ ਲੰਘਣਾ ਹੀ ਲੰਘਣਾ। ਸੋ ਆਉਣ ਵਾਲੇ ਸਮੇਂ 'ਚ ਜਗਦੀਸ਼ ਟਾਈਟਲਰ ਦੀ ਰਾਹ ਕੋਈ ਸੁਖਾਲਾ ਨਹੀਂ, ਪਰ ਫਿਰ ਵੀ ਇਸ ਮਾਮਲੇ ਨੂੰ ਅਸੀਂ ਦੇਖ ਸਕਦੇ ਹਾਂ ਕਿ ਹੈ ਤੇ ਡੈਫਾਮੇਸ਼ਨ ਦਾ ਕੇਸ ਹੈ, ਇੱਜ਼ਤ ਹੱਤਕ ਦਾ ਕੇਸ ਹੈ। ਇਹਦੇ 'ਚ ਹੋਣਾ ਭਾਵੇਂ ਕੱਖ ਨਹੀਂ ਹੈ, ਹੁੰਦਾ ਭਾਵੇਂ ਕੱਖ ਵੀ ਨਹੀਂ ਹੈ, ਪਰ ਫਿਰ ਵੀ ਮੰਨ ਲਓ ਜੇ 500 ਰੁਪਇਆ ਜੁਰਮਾਨਾ ਵੀ ਲੱਗ ਜਾਂਦਾ ਤੇ ਤਾਂ ਵੀ ਜਗਦੀਸ਼ ਟਾਈਟਲਰ ਤੇ ਇਹ HS ਫੂਲਕਾ ਦੀ ਜਿੱਤ ਹੋਊਗੀ। ਜੀ ਜੀ ਜੀ। ਤੇ ਮਿੰਟੂ ਜੀ ਬੜਾ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਬਹੁਤ ਹੀ ਪਿਆਰ ਸਤਿਕਾਰ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਗੀ ਜੀ। ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।